ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू वेरी मच। जी डॉक्टर साहब, आज 18 मई 2015 4 जेठ नानकशाही संमत 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਜੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਪਹਿਲਾਂ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਡਾਕਟਰ ਸਾਹਿਬ? देखो डॉक्टर रंजीत सिंह ਦੇ ਕਹਿਣ ਮੁਤਾਬਕ ਪੇਕੇ ਪਿੰਡ ਗਏ ਸੀ। ਹਾਂਜੀ, यानी कि वाशिंगटन डीसी और लास्ट वीक एक ट्रैजिक इंसिडेंट हुई, बहुत सारे मीडिया च उसका जिक्र भी है जी कि किवें एमट्रैक ਜਿਹੜੀ ਕਿ ਨਿਊਯਾਰਕ ਬੋਸਟਨ ਦੇ ਵਿਚਾਲੇ ਔਰ ਨਿਊਯਾਰਕ ਵਾਸ਼ਿੰਗਟਨ ਬੋਸਟਨ ਚੱਲਦੀਆਂ ਨੇ। ਰੀਜਨਲ ਟ੍ਰੇਨਸ ਵੀ ਹੁੰਦੀਆਂ, ਨਾਰਥ ਈਸਟ ਰੀਜਨਲ ਟ੍ਰੇਨਸ। ਸੋ ਉਸ ਦਾ ਐਕਸੀਡੈਂਟ ਹੋਇਆ। ਹਾਲਾਂਕਿ ਐਕਸੀਡੈਂਟ ਦੇ ਕਾਰਨਾਂ ਦੀ ਪੜਤਾਲ ਹੋ ਰਹੀ ਹੈ, ਲੇਕਿਨ ਉਸ 'ਚ 8 ਜਿਹੜੇ ਪ੍ਰਾਣੀ ਨੇ ਉਹ ਮਾਰੇ ਗਏ, ਦਰਜਨਾਂ ਜ਼ਖਮੀ ਹੋਏ ਔਰ ਉਸ ਦਾ ਇਫੈਕਟ ਟ੍ਰੈਫਿਕ ਤੇ ਬਹੁਤ ਜ਼ਿਆਦਾ ਹੋਇਆ। ਆਲਮੋਸਟ ਅਜੇ ਤੱਕ ਵੀ ਜਿਹੜੀ ਐਮਟ੍ਰੈਕ ਸਰਵਿਸ ਹੈ ਜਾਂ ਇਸ ਰਾਊਟ ਤੇ ਟ੍ਰੇਨ ਸਰਵਿਸ ਹੈ ਉਹ ਰਿਜ਼ਿਊਮ ਨਹੀਂ ਹੋਈ। ਸੋ ਸਾਡੀਆਂ ਵੀਕਐਂਡ ਐਕਟੀਵਿਟੀਜ਼ ਵਾਸ਼ਿੰਗਟਨ ਡੀਸੀ 'ਚ ਰੱਖੀਆਂ ਸੀ। ਸੋ ਅਸੀਂ ਆਪਣੇ ਮਿੱਤਰਾਂ ਨੂੰ ਇੱਥੇ ਵੀ ਤਕਲੀਫ ਦਿੱਤੀ, ਹੋਰ ਕੋਈ ਤਰੀਕਾ ਨਹੀਂ ਸੀ। ਈਵਨ ਜਿਹੜੀਆਂ ਜਹਾਜ਼ ਵਾਲੀਆਂ ਵੀ ਫਲਾਈਟ ਸੀ ਉਹ ਅਵੇਲੇਬਲ ਹੀ ਨਹੀਂ ਸੀ। ਟਿਕਟਾਂ ਵੀ $1500 ਦੀਆਂ ਸੀ। ਬੱਸ ਸਰਵਿਸਿਜ਼ ਜਿਹੜੀਆਂ ਨੇ ਉਹ ਉਹਨਾਂ ਨੇ ਐਮਟ੍ਰੈਕ ਨੇ ਇੱਧਰ ਡਾਈਵਰਟ ਕੀਤਾ, ਉਹ ਵੀ ਭਰੀਆਂ ਜਾ ਰਹੀਆਂ ਸੀ ਜੀ। ਸੋ ਅਸੀਂ ਪਹਿਲਾਂ ਤਾਂ ਔਖੇ ਹੋ ਕੇ ਫਰਾਈਡੇ ਇੱਥੋਂ ਬਾਕੀਆਂ ਨੂੰ ਵੀ ਔਖੇ ਕਰਕੇ ਅੱਧੇ ਰਾਹ ਤੱਕ ਗਏ, ਨਿਊ ਜਰਸੀ ਕ੍ਰਾਸ ਕਰਕੇ ਡੈਲਾਵੇਅਰ ਤੱਕ, ਤੇ ਉੱਥੋਂ ਸਾਡੇ ਮਿੱਤਰ ਭਾਈ ਨਰਿੰਦਰ ਸਿੰਘ ਵੀ ਪਹੁੰਚੇ ਹੋਏ ਸੀ। ਸੋ ਉਹਨਾਂ ਦੇ ਨਾਲ ਅਸੀਂ ਪਹੁੰਚੇ ਸਵੇਰ ਦੇ 3-4 ਵਜੇ ਆਪਣੇ ਟਿਕਾਣੇ ਜੀ। 2 ਸਮਾਗਮ ਸੈਚਰਡੇ ਔਰ ਸੰਡੇ ਦੇ ਸਨ। ਸੈਚਰਡੇ ਇੱਕ ਨਿੱਜੀ ਸਾਡੇ ਕਾਫੀ ਖਾਲਿਸਤਾਨ ਨਾਲ ਪਿਆਰ ਕਰਨ ਵਾਲੇ ਵੀਰ ਨੇ, ਉਹਨਾਂ ਦੇ ਘਰ ਸਮਾਗਮ ਸੀ ਔਰ ਹਰ ਸਮਾਗਮ ਕੋਈ ਖੁਸ਼ੀ ਦਾ ਹੋਏ ਗਮੀ ਦਾ ਹੋਏ ਉਹ ਇੱਕ ਇਕੱਠ ਬਣ ਜਾਂਦਾ ਹੈ ਪੰਥਕ ਵਿਚਾਰਾਂ ਦਾ ਜੀ। ਔਰ ਐਤਵਾਰ ਦਾ ਸਮਾਗਮ ਮੁੱਖ ਤੌਰ ਤੇ ਜਿਹੜਾ ਸਭ ਤੋਂ ਜ਼ਿਆਦਾ ਸੰਗਤ ਵਾਲਾ ਗੁਰਦੁਆਰਾ ਹੈ ਵਾਸ਼ਿੰਗਟਨ ਡੀਸੀ 'ਚ, ਗੁਰਦੁਆਰਾ ਸਿੰਘ ਸਭਾ ਬ੍ਰੈਡਿਕ, ਉਸ ਸੀ। ਬੇਸ਼ੱਕ ਉਹ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਸਮਾਗਮ ਸੀ, ਪਰ ਮੈਂ ਉਸ ਸਮਾਗਮ ਦੇ ਵਿੱਚ ਜਾਣਾ ਜਿਹੜਾ ਹੈ ਉਹ ਇਸ ਲਈ ਵੀ ਕਬੂਲਿਆ ਕਿਉਂਕਿ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਇੰਡੀਅਨ ਐਮਬੈਸੀਜ਼ ਔਰ ਕੌਂਸੂਲੇਟ ਆਪਣੇ ਸਿੱਖ ਚਿਹਰਿਆਂ ਰਾਹੀਂ ਜਿਹੋ ਜਿਹੇ ਉਹਨਾਂ ਨੇ ਆਪਣੇ ਐਮਬੈਸੀਆਂ 'ਚ ਰੱਖੇ ਨੇ, ਗੁਰਦੁਆਰਿਆਂ 'ਚ ਇਨਫਿਲਟ੍ਰੇਟ ਕਰ ਰਹੇ ਨੇ। ਔਰ ਵਾਸ਼ਿੰਗਟਨ 'ਚ ਤਾਂ ਉਹਨਾਂ ਨੇ ਵਿਸਾਖੀ ਪੈਰੇਡ ਵੀ ਜਿਹੜੀ ਹੈ ਉਹ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜੀ, ਕਿਉਂਕਿ ਅੱਗੇ ਰੈਗੂਲਰਲੀ ਜਿਹੜੀ ਪੈਰੇਡ ਹੈ ਉਹਨੂੰ ਭਾਵੇਂ ਡਾਕਟਰ ਜ਼ਰਾਵਤ ਆਪਣੇ ਤੌਰ ਤੇ ਕੱਢਦੇ ਸੀ ਪਰ ਉਹ ਖਾਲਿਸਤਾਨੀ ਪੈਰੇਡ ਸੀ। ਸੋ ਇਸ ਵਾਰ ਉਹਨਾਂ ਨੇ ਪਰਮਿਟ ਨਹੀਂ ਲਿਆ ਜਾਂ ਉਹਨਾਂ ਨੇ ਪੈਰੇਡ ਨਹੀਂ ਕੱਢੀ ਤੇ ਉਹਨਾਂ ਨੇ ਜਿਹੜੇ ਭਾਰਤ ਸਮਰਥਕ ਲੋਕ ਨੇ ਜਿਨ੍ਹਾਂ ਨੂੰ ਮੈਂ ਅਕਸਰ ਟੌਂਟ ਬਟੌਂਟ ਹੀ ਕਹਿੰਦਾ, ਉਹਨਾਂ ਨੂੰ ਅੱਗੇ ਲਾ ਕੇ ਉਹਨਾਂ ਨੇ ਸਿੱਖ ਪਰੇਡ ਜਾਂ ਵਿਸਾਖੀ ਪਰੇਡ ਦੇ ਨਾਂ ਥੱਲੇ ਇੰਡੀਆ ਡੇ ਪਰੇਡ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਉਹਦੇ ਵਿੱਚ ਉਹਨਾਂ ਨੇ ਬੇਸ਼ੱਕ ਗੁਰਦੁਆਰੇ ਤਾਂ ਚਲੋ ਉਤਸ਼ਾਹ ਨਾਲ ਸ਼ਾਮਲ ਹੁੰਦੇ ਨੇ ਜਦੋਂ ਵੀ ਕੋਈ ਪੰਥਕ ਗੱਲ ਹੋਏ, ਪਰ ਜਦੋਂ ਪਹਿਲੀਆਂ ਮੀਟਿੰਗਸ ਹੀ ਹੋਈਆਂ ਤਾਂ ਉਸ ਪਰੇਡ ਦੇ ਜਿਹੜੇ ਪਿੱਛੋਂ ਘੁਮਾਉਣ ਵਾਲੇ ਸੀ ਟਿਬਰੀ ਜ਼ਾਹਰਾ ਤੌਰ ਦੇ ਉੱਤੇ ਐਮਬੈਸੀ ਦੇ ਹੀ ਲੋਕ ਜੀ, ਉਹਨਾਂ ਨੇ 2 ਸ਼ਰਤਾਂ ਰੱਖੀਆਂ। ਉਹਨਾਂ ਨੇ ਕਿਹਾ ਕਿ ਜੀ ਇੱਕ ਤਾਂ ਉੱਥੇ ਖਾਲਿਸਤਾਨ ਦੀ ਗੱਲ ਨਹੀਂ ਹੋਏਗੀ ਕੋਈ ਵੀ, ਔਰ ਦੂਸਰਾ ਜਿਹੜਾ ਇੰਡੀਅਨ ਐਮਬੈਸਡਰ ਨੂੰ ਉਹਦੇ 'ਚ ਇਨਵਾਈਟ ਕੀਤਾ ਜਾਏ ਜੀ। ਸੋ ਉਹਦੇ 'ਚ ਜ਼ਾਹਰ ਹੈ ਕਿ ਕੁਝ ਨੁਮਾਇੰਦਿਆਂ ਨੇ ਵੀ ਅਪੋਜ਼ ਕੀਤਾ। ਸੋ ਸਿੰਘ ਸਭਾ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬੜਾ ਫਰਮ ਸਟੈਂਡ ਲਿਆ। ਉਹਨਾਂ ਨੇ ਕਿਹਾ ਜੀ ਦੋਨੋਂ ਹੀ ਗੱਲਾਂ ਕਬੂਲ ਨਹੀਂ, ਨਾ ਤਾਂ ਜਿਹੜਾ ਕੋਈ ਉੱਥੇ ਐਮਬੈਸਡਰ ਆ ਸਕਦਾ ਔਰ ਨਾ ਹੀ ਇਹ ਗੱਲ ਹੈ ਕਿ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਤੋੜਨ ਦਾ ਕੋਈ ਹੱਕ ਨਹੀਂ ਰੱਖਦੇ। ਸੋ ਉਹਨਾਂ ਨੇ ਬਾਈਕਾਟ ਕੀਤਾ। ਹਾਲਾਂਕਿ ਜਿਹੜੇ ਸਾਡੇ ਸਾਥੀ ਸਹਿਯੋਗੀ ਨੇ ਅਸੀਂ ਸਟ੍ਰੈਟੇਜਾਈਜ਼ ਤਾਂ ਇਹੀ ਕੀਤਾ ਕਿ ਵੀ ਇਹ ਬਹੁਤ ਉਹਨਾਂ ਨੇ ਵੀ ਚੰਗਾ ਸਟੈਪ ਲਿਆ ਜੀ, ਪਰ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਚੈਲੰਜ ਕੀਤਾ ਜਾਏ ਔਰ ਵਿੱਚ ਵੜ ਕੇ ਆਪਣੀ ਗੱਲ ਕੀਤੀ ਜਾਏ। ਸੋ ਖਾਲਿਸਤਾਨ ਦੇ ਬੈਨਰ ਲੈ ਕੇ ਸਿੰਘਾਂ ਸਿੰਘਣੀਆਂ ਨੇ ਮਾਰਚ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਪਿੱਛੇ ਔਰ ਪੂਰੇ ਜੋਸ਼ ਉਤਸ਼ਾਹ ਦੇ ਨਾਲ। ਉਹਨਾਂ ਨੂੰ ਰੋਕ ਤਾਂ ਸਕਦੇ ਨਹੀਂ ਸੀ, ਨਤੀਜੇ ਦੇ ਤੌਰ ਤੇ ਐਮਬੈਸਡਰ ਵਗੈਰਾ ਤਾਂ ਦੌੜ ਗਿਆ, ਉਹਨੂੰ ਤਾਂ ਕੀ ਆਉਣਾ ਸੀ, ਪਰ ਉਹਨਾਂ ਦਾ ਵੀ ਉਹ ਪਾਰਟ ਵਿਦਨ ਵੀ ਚੈਲੰਜ ਹੋਇਆ, ਬਾਹਰੋਂ ਵੀ ਜਿਹੜਾ ਉਹਨਾਂ ਦਾ ਸਟੈਂਡ ਸੀ। ਸੋ ਮੈਂ ਸਮਝਦਾ ਸੀ ਕਿ ਵੀ ਸਿੰਘ ਸਭਾ ਦੇ ਪ੍ਰਬੰਧਕ ਔਰ ਸੰਗਤਾਂ ਵਧਾਈ ਦੀਆਂ ਹੱਕਦਾਰ ਨੇ। ਸੋ ਉਹਨਾਂ ਨੂੰ ਮੈਂ ਪਰਸਨਲੀ ਵੀ ਔਰ ਖਾਸ ਤੌਰ ਤੇ ਲਗਭਗ ਅੱਧੇ ਘੰਟੇ ਦਾ ਮੇਰਾ ਐਡਰੈਸ ਸੀ ਸੰਗਤ ਨੂੰ
ਜਿਹੜਾ ਆਉਣ ਵਾਲੇ ਦਿਨਾਂ 'ਚ ਅਸੀਂ ਉਹਨੂੰ ਅਪਲੋਡ ਕਰਾਂਗੇ TV 84 ਤੇ ਦਿਖਾਉਣ ਦੇ ਲਈ ਜੀ। ਸੋ ਕੁੱਲ ਮਿਲਾ ਕੇ ਔਰ ਉਸ ਤੋਂ ਬਾਅਦ ਵੀ ਜਿਹੜੀਆਂ ਨੇ ਕੁਝ ਆਪਸੀ ਮੁਲਾਕਾਤਾਂ ਵੀ ਹੋਈਆਂ ਆਪਣੇ ਵੀਰਾਂ ਨਾਲ। ਔਰ ਇੱਕ ਪਾਰਟ ਜਿਹੜਾ ਮੈਂ ਲੋੜ ਵੀ ਮਹਿਸੂਸ ਕਰਦਾ ਹਾਂ ਔਰ ਬਾਅਦ ਦੀ ਇੱਕ ਡਿਸਕਸ਼ਨ 'ਚੋਂ ਵੀ ਸਾਹਮਣੇ ਆਇਆ ਕਿ ਇਸ ਕਿਸਮ ਦਾ ਪੈਟਰਨ ਜਿਹੜਾ ਜਿਵੇਂ ਮੈਂ ਅੱਗੇ ਦੱਸਿਆ ਸੀ ਵੀ ਅਸੀਂ 90s ਸ਼ੁਰੂ ਕੀਤਾ ਸੀ ਕਿ ਆਪਸੀ ਡਿਸਕਸ਼ਨ ਸੈਮੀਨਾਰ ਟਾਈਪ ਫਾਰਮੈਟ ਹਿਊਸਟਨ 'ਚ ਵੀ ਅਸੀਂ ਕੁਝ ਹਫ਼ਤੇ ਪਹਿਲਾਂ ਜਦੋਂ ਗਏ ਕੀਤਾ ਜੀ। ਸੋ ਇਹ ਲੋਕਲ ਸਿੰਘਾਂ ਨੇ ਵਿਚਾਰ ਕੀਤੀ ਹੈ ਕਿ ਉਹ ਚਾਹੁੰਦੇ ਨੇ ਕਿ ਮਹੀਨੇ 'ਚ ਇੱਕ ਅੱਧੀ ਵਾਰ ਯੰਗਸਟਰਸ ਔਰ ਦੂਸਰਿਆਂ ਦੇ ਨਾਲ ਇੱਕ ਓਪਨ ਸੈਸ਼ਨ ਸੈਮੀਨਾਰ ਜਾਂ ਡਿਸਕਸ਼ਨ ਫਾਰਮੈਟ 'ਚ ਹੋਏ ਜਿਹਦੇ 'ਚ ਕਿ ਜਿਹੜੇ ਬਹੁਤ ਸਾਰੇ ਸਵਾਲ ਜਿਹੜੇ ਨੇ ਪੁੱਛੇ ਜਾਂਦੇ ਨੇ ਖਾਲਿਸਤਾਨ ਸੰਬੰਧੀ ਵੀ ਜਾਂ ਅਸੀਂ ਪ੍ਰੈਕਟੀਕਲੀ ਪੰਜਾਬ 'ਚ ਕੀ ਕਰ ਸਕਦੇ ਹਾਂ ਇੱਥੇ ਕੀ ਕਰ ਸਕਦੇ ਹਾਂ ਇਸ ਨੂੰ ਅੱਗੇ ਤੋਰਿਆ ਜਾਏ ਜੀ। ਸੋ ਕੁੱਲ ਮਿਲਾ ਕੇ ਕਾਫੀ ਯੂਜ਼ਫੁਲ ਸੀ ਸਾਰਾ ਵੀਕਐਂਡ। ਔਰ ਵਾਪਸੀ ਤੇ ਕਿਉਂਕਿ ਐਮਟਰੈਕ ਸਰਵਿਸ ਨਹੀਂ ਸੀ ਫਿਰ ਅਸੀਂ ਉਡਨ ਖਟੋਲੇ 'ਚ ਜੈਸੇ ਰਾਮਚੰਦਰ ਜੀ ਆਏ ਸੀ ਉੱਥੋਂ ਲੰਕਾ ਤੋਂ ਉਦੋਂ ਉਹਨਾਂ ਨੇ ਬਣਾਇਆ ਸੀ। ਇਹ ਤਾਂ ਐਵੇਂ ਰਾਈਟ ਬ੍ਰਦਰਸ ਦਾ ਤਾਂ ਐਵੇਂ ਕ੍ਰੈਡਿਟ ਦਿੰਦੇ ਨੇ ਵੀ ਇਹਨਾਂ ਨੇ ਜਹਾਜ਼ ਬਣਾਇਆ ਉੱਥੋਂ ਆਇਆ ਉਹ ਜੀ। ਸੋ ਉਹਦੇ ਤੇ ਉੱਡ ਕੇ ਪਹੁੰਚ ਗਏ ਦਰਸ਼ਕਾਂ ਦੇ ਸਾਹਮਣੇ। ਔਰ ਉਹਦੇ 'ਚ ਇਸ ਤੋਂ ਪਹਿਲਾਂ ਕਿ ਤੁਸੀਂ ਮੁੱਦੇ ਕਹੋ ਜੇ ਡਿਸਕਸ ਕਰੋ ਮੈਂ ਮੌਂਟਰੀਆਲ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੀ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਦੇਖ ਸਕਦੇ ਨੇ ਕਿ ਬਹੁਤ ਸਫਲ ਨਗਰ ਕੀਰਤਨ ਉਹਨਾਂ ਨੇ ਬੀਤੇ ਕੱਲ੍ਹ ਐਤਵਾਰ ਆਰਗੇਨਾਈਜ਼ ਕੀਤਾ। ਇੱਕ ਅੰਦਾਜ਼ੇ ਮੁਤਾਬਕ 30,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ ਔਰ ਬੇਸ਼ੱਕ ਇਕੱਠ ਕਿਤੇ ਹੋਰ ਵੀ ਵੱਡੇ ਹੋ ਸਕਦੇ ਨੇ। ਸਾਡੇ ਲਈ ਹਰ ਉਹ ਇਵੈਂਟ ਅਹਿਮ ਹੁੰਦੀ ਹੈ ਜਿਹਦੇ 'ਚ ਪੰਥ ਦੀ ਗੱਲ ਹੋਏ ਖਾਲਿਸਤਾਨ ਦੀ ਗੱਲ ਹੋਏ ਕੌਮੀ ਆਜ਼ਾਦੀ ਦੀ ਗੱਲ ਹੋਏ। ਸੋ ਇਸ ਪੱਖੋਂ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਵੀ TV 84 ਨਿਊਜ਼ ਤੇ ਪਹਿਲਾਂ ਲਿਆ ਸੀ ਭਾਈ ਸੁਰਜੀਤ ਸਿੰਘ ਔਰ ਉਹਨਾਂ ਨੇ ਵੀ ਬੜੇ ਧੜੱਲੇ ਦੇ ਨਾਲ ਕਿਹਾ ਸੀ ਕਿ ਇਹ ਜਿਹੜੀ ਖਾਲਿਸਤਾਨ ਦੀ ਗੱਲ ਹੈ ਕੌਮੀ ਆਜ਼ਾਦੀ ਦੀ ਗੱਲ ਹੈ ਇਹ ਸਾਡਾ ਹੱਕ ਹੈ ਜੀ ਜੀ। ਔਰ ਇਸ ਨਗਰ ਕੀਰਤਨ ਦੇ ਵਿੱਚ ਵੀ ਇਹ ਸੁਰ ਹਾਵੀ ਰਹੀ। ਸ਼ਹੀਦਾਂ ਦੀਆਂ ਤਸਵੀਰਾਂ ਵਾਲਾ ਫਲੋਟ ਵੀ ਸੀ ਗੱਲ ਵੀ ਹੋਈ ਔਰ ਜਿਵੇਂ TV 84 ਬੈਲ 5 2332 ਚੈਨਲ ਤੇ ਹੈ ਮੌਂਟਰੀਆਲ ਟੋਰਾਂਟੋ 'ਚ ਵੀ ਕਾਫੀ ਦਰਸ਼ਕ ਨੇ ਇਸ ਤੇ। ਸੋ ਸਾਡੇ ਨੁਮਾਇੰਦੇ ਉੱਥੇ ਭਾਈ ਮਨਵੀਰ ਸਿੰਘ ਉਹਨਾਂ ਨੇ ਇਸ ਨੂੰ ਕਵਰ ਵੀ ਕੀਤਾ ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਸਪੈਸ਼ਲ ਪ੍ਰੋਗਰਾਮ ਹੈ ਸ਼ਾਇਦ 2 ਘੰਟੇ ਦੇ ਲਗਭਗ ਹੋਏਗਾ ਜੀ ਉਸ ਨੂੰ ਅਸੀਂ ਸੰਗਤਾਂ ਦੇ ਰੂਬਰੂ ਵੀ ਕਰਾਂਗੇ। ਸੋ ਅਸੀਂ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਕਿ ਬੜੇ ਉਤਸ਼ਾਹ ਦੇ ਨਾਲ ਥਾਂ ਥਾਂ ਤੇ ਜਿਹੜੀ ਕੌਮ ਦੀ ਆਜ਼ਾਦੀ ਦੀ ਗੱਲ ਹੈ ਖਾਲਿਸਤਾਨ ਦੀ ਗੱਲ ਹੈ ਉਸ ਨੂੰ ਰੀਅਸਰਟ ਕੀਤਾ ਜਾ ਰਿਹਾ ਔਰ ਇਹ ਬੜਾ ਜ਼ਰੂਰੀ ਹੈ। ਸਿੰਘ ਸਭਾ ਵੀ ਮੈਂ ਇਹ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਹ ਮੈਸੇਜ ਜਾਏ ਕਿ ਪੰਜਾਬ ਦੇ ਵਿੱਚ ਤੁਸੀਂ ਬਾਦਲ ਕੇ ਦੂਜੇ ਹੱਥ ਠੋਕੇ ਖੜੇ ਕਰਕੇ ਗੱਲ ਚੁੱਪ ਕਰਵਾਈ ਹੋ ਸਕਦੀ ਹੈ ਜੀ ਪਰ ਇੱਥੇ ਜਿੱਥੇ 4 ਮਿਲੀਅਨ ਸਿੱਖ ਡਾਇਸਪੋਰਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਔਰ ਉੱਥੇ ਅਸੀਂ ਪਿਛਲੇ 31 ਸਾਲ 'ਚ ਦੇਖਦੇ ਹਾਂ ਕਿ ਬੜੇ ਚੰਗੇ ਢੰਗ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਇਸ ਗੱਲ ਨੇ ਇੱਕ ਸਹਿਮ ਵੀ ਪੈਦਾ ਕੀਤਾ ਔਰ ਇਹੀ ਹਕੂਮਤ ਦੀਆਂ ਨਜ਼ਰਾਂ 'ਚ ਔਰ ਜੇ ਉਹਨਾਂ ਨੇ ਸਿੱਖਸ ਫਾਰ ਜਸਟਿਸ ਦਾ ਜਿਹੜਾ ਵੈਬ ਪੇਜ ਬਲੌਕ ਕਰਨਾ ਪੈਂਦਾ ਹੈ ਜਾਂ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਜਿਹੜੀਆਂ ਪਾੜਨ ਦੇ ਲਈ ਉਹ ਸਾਰੇ ਆਪਣੇ ਗੁੰਡੇ ਜਿਹੜੇ ਸ਼ਿਵ ਸੈਨਾ ਦੇ ਏਜੰਸੀਆਂ ਨੇ ਰੱਖੇ ਨੇ ਜੀ ਉਹਨਾਂ ਦੀਆਂ ਉਹ ਸੇਵਾਵਾਂ ਲੈ ਰਹੇ ਨੇ। ਔਰ ਇਸ ਦੇ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਹੁਣ 32ਵੀਂ ਦੁਖਦ ਯਾਦ ਘੱਲੂਘਾਰਾ 84 ਦੀ ਆ ਰਹੀ ਹੈ ਜੂਨ 'ਚ ਆਲਮੋਸਟ 2 ਹਫ਼ਤੇ ਹੀ ਦੂਰ ਹੈ ਜੀ। ਸੋ ਉਸ ਮਾਹੌਲ ਨੂੰ ਵੀ ਉੱਥੇ ਉਹ ਜ਼ਹਿਰੀਲਾ ਬਣਾ ਰਹੇ ਨੇ ਵਿਸ਼ੀਅਸ ਬਣਾ ਰਹੇ ਨੇ ਤਾਂ ਕਿ ਇਸ ਬਹਾਨੇ ਨਾਲ ਉਹ ਕੋਈ ਵੀ ਐਕਟੀਵਿਟੀ ਜਿਹੜੀ ਕਿ ਘੱਲੂਘਾਰੇ ਦੇ ਹਵਾਲੇ ਨਾਲ ਸਿੱਖਾਂ ਨੇ ਕਰਨੀ ਹੈ ਜੀ ਉਸ ਦੇ ਉੱਤੇ ਪਾਬੰਦੀ ਲਾ ਸਕਣ। ਔਰ ਕਿਉਂਕਿ ਪਿਛਲੀ ਵਾਰ ਜਿਸ ਕਿਸਮ ਦੀ ਖੇਡ ਏਜੰਸੀਆਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਖੇਡੀ ਕਿਉਂਕਿ 30ਵੀਂ ਐਨੀਵਰਸਰੀ ਸੀ ਔਰ ਉਸ ਦਾ ਚਾਰੇ ਪਾਸੇ ਜ਼ਿਕਰ ਹੋਣਾ ਸੀ ਸੋ ਉਹਨੇ ਉਸ ਨੂੰ ਆਪਸੀ ਖਾਨਾ ਜੰਗੀ ਵਾਲਾ ਮਾਹੌਲ ਜਿਹਾ ਦੇ ਕੇ ਰਾਦਰ ਉਹ ਤਸਵੀਰਾਂ ਜਿਹੜੀਆਂ ਡਰੋਨ ਸੌਰਡਸ ਵਾਲੀਆਂ ਉਹ 4 ਚਫੇਰੇ ਦੁਨੀਆ ਭਰ ਚਲਾ ਕੇ ਉਹਨਾਂ ਨੇ ਅਸਲੀ ਗੱਲ ਹੀ ਦੂਜੇ ਪਾਸੇ ਘੁਮਾ ਦਿੱਤੀ। ਸੋ ਇਸ ਵਾਰ ਕਿਉਂਕਿ ਬਾਦਲ ਕੇ ਕੜਿੱਕੀ 'ਚ ਫਸੇ ਹੋਏ ਨੇ ਆਰਬਿਟ ਬੱਸ ਕਾਂਡ ਤੋਂ ਬਾਅਦ ਧਾਰਮਿਕ ਜਿਹੜਾ ਉਹਨਾਂ ਨੇ ਆਪਣਾ ਇਹ ਗੁਰੂ ਸਾਹਿਬ ਦੇ ਸ਼ਸਤਰਾਂ ਬਸਤਰਾਂ ਦੇ ਦਰਸ਼ਨਾਂ ਦੀ ਲਾਈਨ ਥੱਲੇ ਆਪਣਾ ਥੋੜਾ ਬਹੁਤ ਬਚਾਅ ਕੀਤਾ ਪਰ ਇਹ ਲੱਗਦਾ ਹੈ ਕਿ ਵੀ ਹੁਣ ਚੈਲੰਜ ਹੋ ਰਿਹਾ। ਆਮ ਆਦਮੀ ਪਾਰਟੀ ਨੇ ਵੀ ਬੇਈਮਾਨ ਭਜਾਓ ਪੰਜਾਬ ਬਚਾਓ ਜਿਹੜੀ ਹੈ ਉਹ ਮਾਰਚ ਸ਼ੁਰੂ ਕੀਤੇ ਨੇ ਜਲਿਆਂਵਾਲੇ ਬਾਗ ਤੋਂ ਸ਼ੁਰੂ ਹੋਇਆ 4 ਚਫੇਰੇ ਜਾ ਕੇ
ਅਨੰਦਪੁਰ ਸਾਹਿਬ ਜਿਹੜਾ ਹੈ ਉਸ ਦੀ ਸਮਾਪਤੀ ਹੋਣੀ ਹੈ। ਔਰ ਇਸੇ ਤਰੀਕੇ ਦੇ ਨਾਲ ਕਾਂਗਰਸ ਨੇ ਆਪਣੇ ਢੰਗ ਨਾਲ, ਜਿਵੇਂ ਸ਼ਾਇਦ ਫਰੀਦਕੋਟ ਕੇ ਕਿੱਥੇ ਜੇਲ੍ਹ ਦੇ ਬਾਹਰ ਹੀ ਹਜ਼ਾਰਾਂ ਉਹਨਾਂ ਦੇ ਵਰਕਰ ਇਕੱਠੇ ਹੋਏ, ਉਹ ਵੀ ਗੇਅਰ ਅਪ ਹੋ ਰਹੇ ਨੇ। ਬੀਜੇਪੀ ਨੇ ਇਹ ਦੇਖਦੇ ਆ ਕਿ ਵੀ ਸ਼ਾਇਦ ਇਹ ਜਿਹੜੇ ਨੇ ਹੁਣ ਇਹਨਾਂ ਦੇ ਨਾਲ ਸਾਥ ਸੁਹਾਵਣਾ ਨਾ ਰਹੇ, ਤੇ ਅਮਿਤ ਸ਼ਾਹ ਦਾ ਦੂਸਰਾ ਦੌਰਾ ਬੜਾ ਫੌਰਨ ਹੈ। ਸੋ ਇਹਨਾਂ ਗੱਲਾਂ ਤੋਂ ਵੀ ਇਹ ਸਾਰੇ ਪੈਨਿਕਡ ਨੇ ਬਾਦਲ ਕੇ ਜੀ। ਔਰ ਉਹਨਾਂ ਨੇ ਜਿਹੜਾ ਇਹ ਜੂਨ 84 ਦੇ ਹਵਾਲੇ ਨਾਲ, ਖਾਸ ਤੌਰ ਤੇ ਮੈਂ ਜਿਵੇਂ ਬਾਪੂ ਸੂਰਤ ਸਿੰਘ ਦੇ ਹਵਾਲੇ ਨਾਲ ਵੀ ਗੱਲ ਕੀਤੀ, ਉੱਥੇ ਵੀ ਕਿ 120 ਦਿਨ ਤੋਂ ਜ਼ਿਆਦਾ ਹੋ ਗਏ ਨੇ ਔਰ ਆਲਰੇਡੀ ਉਹਨਾਂ ਨੇ ਵੀ ਆਪਣੇ ਸੰਘਰਸ਼ ਨੂੰ ਇੱਕ ਨਵਾਂ ਜਿਹੜਾ ਰੰਗ ਦੇਣ ਲਈ ਵਲੰਟੀਅਰਸ ਭਰਤੀ ਕਰਨੇ ਸ਼ੁਰੂ ਕੀਤੇ ਹੋਏ ਨੇ। ਪਿਛਲੇ ਦਿਨਾਂ 'ਚ ਗ੍ਰਿਫਤਾਰੀਆਂ ਵੀ ਹੋਈਆਂ, ਭਾਵੇਂ ਉਹਨਾਂ ਨੂੰ ਸ਼ਾਮ ਤੱਕ ਛੱਡ ਦਿੱਤਾ ਗਿਆ ਸੀ ਜੀ। ਔਰ ਜਿਵੇਂ ਡਰੱਗਸ ਮੁੱਦਾ ਔਰ ਸਾਰੇ ਇਸ਼ੂ ਜਿਹੜੇ ਨੇ ਉਹ ਇਸ ਵੇਲੇ ਸਾਰੇ ਹੀ ਬਾਦਲਾਂ ਦਾ ਜਿਹੜਾ ਹੈ ਉਹ ਪਾਜ ਮਲਮਾ ਜਿਹੜਾ ਹੈ ਉਹ ਲਾ ਰਹੇ ਨੇ। ਔਰ 2017 ਕੋਈ ਦੂਰ ਨਹੀਂ ਹੈ ਜਦੋਂ ਅਸੈਂਬਲੀ ਚੋਣਾਂ ਹੋਣੀਆਂ ਨੇ। ਆਲਰੇਡੀ ਸਾਰੀਆਂ ਪਾਰਟੀਆਂ ਗੇਅਰ ਅਪ ਕਰ ਰਹੀਆਂ ਨੇ ਔਰ ਈਵਨ ਡਰੱਗਸ ਦੇ ਹਵਾਲੇ ਨਾਲ ਬੇਸ਼ੱਕ ਕਿਸੇ ਵੇਲੇ ਸ਼ਸ਼ੀ ਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨ ਉਹਨਾਂ ਦੀ ਸੋਲ ਆਵਾਜ਼ ਸੀ ਜਿਨ੍ਹਾਂ ਨੇ ਪਬਲਿਕਲੀ ਇਹਨਾਂ ਨੂੰ ਚੈਲੰਜ ਕੀਤਾ ਸੀ ਔਰ ਅੱਜ ਇੱਕ ਮੋਮੈਂਟਮ ਬਣੀ ਹੈ ਜੀ। ਔਰ ਅੱਜ ਦੇ ਟੀਵੀ 84 ਨਿਊਜ਼ ਸ਼ਸ਼ੀ ਕਾਂਤ ਐਕਸਕਲੂਸਿਵ ਅੱਧਾ ਘੰਟਾ ਗੱਲਬਾਤ ਕਰਨਗੇ। ਹਾਲਾਂਕਿ ਜਦੋਂ ਅੱਜ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਨਿਰਾਸ਼ ਵੀ ਸਨ ਕਿ ਪਤਾ ਨਹੀਂ ਪੰਜਾਬੀ ਤਾਂ ਮਰ ਗਏ ਜੀ, ਇਹਨਾਂ ਦੀ ਜ਼ਮੀਰ ਖਤਮ ਹੋ ਗਈ ਹੈ। ਬਿਲਕੁਲ ਮੈਂ ਕਿਹਾ ਜੀ ਨਹੀਂ, ਇਸ ਤਰ੍ਹਾਂ ਨਹੀਂ ਹੈ। ਤੁਸੀਂ ਆਵਾਜ਼ ਚੁੱਕੀ ਸੀ, ਅੱਜ ਅਵੇਅਰਨੈਸ ਲੈਵਲ ਕਿੱਥੇ ਹੈ? ਕਹਿੰਦੇ ਹਾਂ ਅਵੇਅਰਨੈਸ। ਮੈਂ ਕਿਹਾ ਜੀ ਹੁਣ ਇਸੇ ਤਰ੍ਹਾਂ ਹੀ ਹੁੰਦਾ ਜਦੋਂ ਕਿ ਇੱਕ ਸਹਿਮ ਦੇ ਥੱਲੇ ਬਹੁਤੇ ਲੋਕਾਂ ਨੂੰ ਚੁੱਪ ਕਰਵਾਇਆ ਹੁੰਦਾ ਤੇ ਫਿਰ ਉਹਦੇ ਚੋਂ ਕੁਛ ਨਾ ਕੁਛ ਐਸਾ ਨਿਕਲਦਾ ਕਿ ਕੋਈ ਜਿਹੜਾ ਉਹ ਸਪਾਰਕ ਬਣਦਾ। ਸੋ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਇਹ ਜਿਹੜਾ ਸਾਰਾ ਸ਼ਿਵ ਸੈਨਾ ਦੇ ਗੁੰਡਿਆਂ ਰਾਹੀਂ ਜਿਵੇਂ ਸੰਤਾਂ ਦੇ ਪੋਸਟਰ ਪੜਵਾਏ ਔਰ ਬੜੇ ਬੜੇ ਬੈਨਰ ਲੈ ਕੇ ਉਹ ਨਾਅਰੇਬਾਜ਼ੀਆਂ ਕਿ ਜੀ ਰਾਜੋਆਣੇ ਨੂੰ, ਭੁੱਲਰ ਨੂੰ ਫਾਂਸੀ, ਕੋਈ ਰੀਜ਼ਨ ਨਹੀਂ ਜੀ। ਔਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਈ ਹਰਪਾਲ ਸਿੰਘ ਚੀਮਾ ਦੱਸ ਰਹੇ ਸੀ ਵੀ ਅਸੀਂ ਐਸਐਸਪੀ ਨੂੰ ਵੀ ਮਿਲੇ ਆ ਕਿ ਭਾਈ ਤੁਸੀਂ ਇਹ ਪਤਾ ਕਰਾਓ ਇਹ ਬੰਦੇ ਤਾਂ ਜ਼ਿਲ੍ਹੇ ਦੇ ਵੀ ਨਹੀਂ ਨੇ ਔਰ ਇਹ ਕਿਉਂ ਆ ਕੇ ਇੱਥੇ ਅਮਨ ਭੰਗ ਕਰਨਾ ਚਾਹੁੰਦੇ ਨੇ ਜੀ। ਸੋ ਜ਼ਾਹਿਰ ਹੈ ਕਿ ਇਹ ਏਜੰਸੀਆਂ ਦੀ ਇੱਕ ਆਪਣੀ ਖੇਡ ਹੁੰਦੀ ਹੈ ਜਿਹਦੇ 'ਚ ਕਈ ਵਾਰ ਕੁਝ ਚੀਜ਼ਾਂ ਸਟੇਟ ਗਵਰਨਮੈਂਟਸ ਨਾਲ ਹੁੰਦੀਆਂ ਨੇ, ਕੁਝ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੁੰਦਾ ਹੈ। ਕਈ ਵਾਰ ਉਹ ਇਸ ਕਿਸਮ ਦੀ ਖੇਡ ਖੇਡਦੀਆਂ ਨੇ ਕਿ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ, ਐਡਮਿਨਿਸਟ੍ਰੇਸ਼ਨ ਨੂੰ ਵੀ ਨਹੀਂ ਪਤਾ ਹੁੰਦਾ ਜੀ, ਤੇ ਉਹ ਆਪਣੀ ਖੇਡ ਖੇਡ ਜਾਂਦੀਆਂ। ਸੋ ਇਹ ਜਿਹੜੇ ਨੇ ਮੁੱਖ ਤੌਰ ਦੇ ਉੱਤੇ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਵਾਚਫੁਲ ਵੀ ਹੋਣਾ ਪਏਗਾ ਔਰ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਪੰਜਾਬ 'ਚ ਵੀ ਜਿਹੜੇ ਸਾਰੇ ਪੀਰੀਅਡ ਦੇ ਵਿੱਚ ਸੀਜ਼ਨਡ ਵੀ ਹੋ ਗਏ ਨੇ ਪਰ ਕਈ ਵਾਰ ਫਿਰ ਵੀ ਦੁਸ਼ਮਣ ਬਾਤ ਕਰੇ ਅਨਹੋਣੀ ਜੀ, ਦੁਸ਼ਮਣ ਨੇ ਅਨਹੋਣੀ ਕਰਨੀ ਹੁੰਦੀ ਹੈ ਔਰ ਉਹ ਤਿਆਰ ਰਹਿਣ ਕਿ ਇਸ ਘੱਲੂਘਾਰੇ ਤੋਂ ਪਹਿਲਾਂ ਕੋਈ ਹੋਰ ਵੱਡੀ ਮਿਸਚੀਫ ਤੇ ਵੀ ਪੋਸਿਬਿਲਿਟੀ ਹੋ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਆਪਣੇ ਕੌਮ ਦੇ ਜਿਹੜਾ ਨੂੰ ਮਾਣ ਜਾਂ ਫਖਰ ਦਿਵਾਉਣ ਵਾਲੇ 22 ਸਾਲਾ ਹਰਮਨ ਸਿੰਘ ਜਿਹੜੇ ਨਿਊਜ਼ੀਲੈਂਡ ਦੇ ਵਾਸੀ ਨੇ ਜੀ, ਉਹਨਾਂ ਦੇ ਕੇਸ ਦਾ ਹਾਲਾਂਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਵੀਕਐਂਡ ਤੇ ਆਲਰੇਡੀ ਇਹ ਸਾਰੇ ਸਿੱਖ ਸੋਸ਼ਲ ਮੀਡੀਆ ਤੇ ਵੀ ਔਰ ਈਵਨ ਭਾਰਤ 'ਚ ਵੀ ਪੀਟੀਆਈ ਦੀ ਖਬਰ ਹੋਣ ਕਰਕੇ ਚਾਰ ਚਫੇਰੇ ਉੱਥੋਂ ਦੇ ਜਿਹੜਾ ਇਲੈਕਟ੍ਰੋਨਿਕ ਮੀਡੀਆ 'ਚ ਵੀ ਚਰਚਾ ਦਾ ਵਿਸ਼ਾ। ਪਰ ਮੈਂ ਸਮਝਦਾ ਹਾਂ ਵੀ ਇਹ ਵੀ ਗੁਰੂ ਦੀ ਬਖਸ਼ਿਸ਼ ਹੈ ਕੌਮ ਤੇ ਔਰ ਅਸੀਂ ਬਹੁਤ ਵਾਰ ਜਿਹੜਾ ਆਪਣੀਆਂ ਕਮਜ਼ੋਰੀਆਂ ਜਾਂ ਡੀਜਨਰੇਸ਼ਨ ਦੀ ਗੱਲ ਵੀ ਕਰਦੇ ਹਾਂ ਜੀ। ਅੱਜ ਹੀ ਮੇਰੀ ਤਰਨਤਾਰਨ ਦੇ ਰਹਿਣ ਵਾਲੇ ਉਸ ਇਲਾਕੇ ਦੇ ਇੱਕ ਸਿੱਖ ਨੌਜਵਾਨ ਨਾਲ ਵੀ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਕੀ ਹੋ ਗਿਆ ਤੁਹਾਡੇ ਇਲਾਕੇ ਨੂੰ? ਇਹ ਤਾਂ ਸਾਰਾ ਕਦੇ ਨਰਸਰੀ ਰਿਹਾ ਸਿੱਖੀ ਦੀ। 18ਵੀਂ ਸਦੀ 'ਚ 12 ਮਿਸਲਾਂ ਚੋਂ ਲਗਭਗ 10 ਮਿਸਲਾਂ ਦੇ ਸਰਦਾਰ ਉਹਨਾਂ ਇਲਾਕਿਆਂ ਚੋਂ ਨਿਕਲੇ। ਇਹ ਉਹੀ ਬੈਲਟ ਹੈ ਜਿੱਥੇ ਭਾਈ ਤਾਰਾ ਸਿੰਘ ਵਾਂ, ਭਾਈ ਤਾਰੂ ਸਿੰਘ ਪੂਲਾ, ਭਾਈ ਸੁਬੇਗ ਸਿੰਘ ਜੰਬਰਾ ਜਿਹੜੇ ਹੁਣ ਲਾਹੌਰ 'ਚ ਹੈ ਬੇਸ਼ੱਕ ਜ਼ਿਲ੍ਹੇ 'ਚ ਜੀ, ਇਹ ਸਾਰੀ ਜਿਹੜੀ ਸ਼ਹੀਦਾਂ ਦੀ ਦਾਸਤਾਨ, ਮਾਈ ਭਾਗੋ, ਉਹ ਸਾਰਾ ਉਸ ਪਾਰਟ 'ਚ ਹੈ ਵੀ ਕਿਉਂ ਇਹ ਸਾਰੀ ਡੀਜਨਰੇਸ਼ਨ ਹੈ। ਸੋ ਉਹਨਾਂ ਨੇ ਵੱਖ-ਵੱਖ ਰੀਜ਼ਨ ਉਹਨਾਂ ਨੇ ਕਿਹਾ ਜੀ ਕਿ ਡਾਇਰੈਕਸ਼ਨ ਲੈਸ ਹੈ। ਇਹ ਨਹੀਂ ਹੈ ਕਿ ਵੀ ਅੱਜ ਵੀ ਉਹਨੂੰ ਕਹਿਣ ਲੱਗੇ ਕਿ ਮੈਂ ਪਿੱਛੇ ਗਿਆ ਔਰ ਸਾਡੇ ਇਲਾਕੇ 'ਚ ਹੁਣ ਹਥਿਆਰ ਬਣੇ ਨੇ, ਲੋਕਾਂ ਨੇ ਜਿਹੜੇ ਨੇ ਲਾਇਸੈਂਸ ਇੰਨੇ ਲਏ ਕਿ ਉਹਨਾਂ ਨੂੰ ਰੋਕਣੇ ਪਏ। ਸੋ ਕਹਿੰਦੇ ਕਿ ਵੀ ਭਾਵੇਂ ਉਹ ਕਿਤੇ ਵਿਆਹ ਸ਼ਾਦੀਆਂ ਦੇ ਇਕੱਠੇ ਹੋ ਕੇ ਗੋਲੀਆਂ ਦੇ ਨਾਲ ਉੱਤੇ ਚਾਨਣੀ ਪਾੜ ਦੇਣ ਪਰ ਉਹਨਾਂ ਨੂੰ ਜੇ ਕੋਈ ਡਾਇਰੈਕਸ਼ਨ ਮਿਲੇ ਉਹਨਾਂ 'ਚ ਉਹੀ ਦਲੇਰੀ ਹੈ, ਉਹੀ ਦੀਦਾ ਦਿਲੀ ਹੈ ਔਰ ਸਿੱਖੀ ਦੇ ਨਾਂ ਤੇ ਵੀ ਆਪਣੇ ਆਪ ਨੂੰ ਬੜੇ ਉਹ ਪੱਕੇ ਕਹਿੰਦੇ ਨੇ ਕਿ ਭਾਈ ਅਸੀਂ ਵਾਰਸ ਹੈ ਪਰ ਡਾਇਰੈਕਸ਼ਨ ਨਹੀਂ ਹੈ। ਔਰ ਜੇ ਕੋਈ ਰਾਈਟ ਡਾਇਰੈਕਸ਼ਨ, ਰਾਈਟ ਲੀਡਰਸ਼ਿਪ, ਕ੍ਰੈਡੀਬਲ ਗਰੁੱਪ ਜਿਹੜਾ ਉਹਨਾਂ ਨੂੰ ਸੇਧ ਦੇ
ਤੇ ਗੱਲ ਕਿਤੇ ਦੀ ਕਿਤੇ ਜਾ ਸਕਦੀ। ਸੋ ਮੈਂ ਅਕਸਰ ਇਹ ਕਹਿੰਦਾ ਕਿ ਵੀ ਜਦੋਂ ਤੁਹਾਡੀਆਂ ਸੰਸਥਾਵਾਂ, ਜਥੇਬੰਦੀਆਂ, ਕਲੈਕਟਿਵ ਜਾਂ ਅਪਰ ਲੈਵਲ ਤੇ ਕਾਰਗਰ ਨਹੀਂ ਹੁੰਦੀਆਂ ਤਾਂ ਉਦੋਂ ਜਿਹੜੇ ਇੰਡੀਵਿਜੂਅਲ ਕੰਮ ਨੇ, ਜਿੱਥੇ ਜਿੱਥੇ ਕੋਈ ਬੈਠਾ ਹੈ, ਕੋਈ ਕਿਸੇ ਫੀਲਡ 'ਚ ਕਰ ਰਿਹਾ ਹੈ, ਉਹ ਤੁਹਾਡੀ ਗੁਰੂ ਦੀ ਇਹ ਵੀ ਇੱਕ ਕਲਾ ਹੈ ਕਿ ਉਹ ਤੁਹਾਡੀ ਕੌਮ ਦੀ ਵਡਿਆਈ ਜਾਂ ਕੌਮ ਦੀਆਂ ਚੰਗਿਆਈਆਂ ਨੂੰ ਇਨ ਫੋਕਸ ਰੱਖਦੇ ਨੇ। ਜਿਵੇਂ ਨੇਪਾਲ ਦੇ ਅਰਥਕੁਏਕ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਕਿ ਕਿਵੇਂ ਜਿਹੜਾ ਉੱਥੇ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਕੈਲੀਫੋਰਨੀਆ ਦੀ ਕੋਈ ਗੁਰੂ ਨਾਨਕ ਨਿਸ਼ਕਾਮ ਸੇਵਾ ਸੁਸਾਇਟੀ, ਉਹ ਔਰ ਵਲੰਟੀਅਰਸ ਆਪਣੇ ਤੌਰ ਦੇ ਉੱਤੇ ਵੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ, ਕੰਮ ਚੱਲ ਰਿਹਾ ਹੈ। ਸੋ ਕੋਈ ਜਿਹੜਾ ਉਹਦੇ 'ਚ ਕਿਸੇ ਨੂੰ ਨਹੀਂ ਹੈ ਆਪਣੇ ਛੁੱਟੀਆਂ ਲੈ ਕੇ ਕੰਮਾਂ ਤੋਂ, ਡਾਕਟਰਸ, ਨਰਸਿਸ, ਦੂਸਰੇ ਪੈਰਾਲੀਗਲ ਜਿਹੜੇ ਆਪਣੇ ਨੇ ਸਾਰੇ, ਉਹ ਪੈਰਾਮੈਡੀਕਲ ਉੱਥੇ ਗਏ ਹੋਏ ਨੇ ਜੀ। ਸੋ ਇਸੇ ਤਰ੍ਹਾਂ ਇਹ ਜਿਹੜਾ ਜਿਸ ਨੂੰ ਤੁਸੀਂ ਇੱਕ ਬੜਾ ਨੋਬਲ ਐਕਟ ਕਹੋਗੇ ਕਿ ਇਹ 22 ਸਾਲਾ ਨੌਜਵਾਨ ਇਹ ਬਾਹਰ ਨਿਕਲਦਾ ਹੈ, ਇੱਕ 4 ਵੀਲਰ ਜਿਹੜਾ ਉਹ ਗੁਜ਼ਰਿਆ, 5 ਸਾਲ ਦਾ ਬੱਚਾ ਆਪਣੀ ਵੱਡੀ ਭੈਣ ਨਾਲ ਸਕੂਲ ਜਾ ਰਿਹਾ, ਉਹਨੂੰ ਕੁਚਲ ਕੇ ਉਹ ਲੰਘ ਗਿਆ, ਉਹ ਇੱਕਦਮ ਦੌੜ ਕੇ ਦੇਖਿਆ, ਉਹਨੂੰ ਬਹੁਤ ਜ਼ਿਆਦਾ ਬਲੀਡ ਹੋ ਰਿਹਾ ਸੀ ਬੱਚਾ, ਉਹਨੇ ਬਿਨਾਂ ਪਰਵਾਹ ਕੀਤੇ ਆਪਣੀ ਦਸਤਾਰ ਲਾਈ ਔਰ ਉਹਦੇ ਚੋਂ ਉਹਨੇ ਪਾੜ ਕੇ ਉਸ ਦਾ ਜਿਹੜਾ ਹੈ ਉਸ ਨੂੰ ਪੱਟੀ ਬੰਨ ਕੇ ਬਲੀਡਿੰਗ ਰੋਕਣ ਦੀ ਕੋਸ਼ਿਸ਼ ਕੀਤੀ ਜੀ। ਥੋੜੀ ਦੇਰ ਬਾਅਦ ਜਿਹੜਾ ਉਹਨਾਂ ਦਾ ਦੂਸਰਾ ਜਿਹੜੀ ਮੈਡੀਕਲ ਐਮਰਜੈਂਸੀ ਆ ਗਿਆ ਔਰ ਦੂਜਾ ਬੱਚਾ ਸਟੇਬਲ ਹੈ, ਠੀਕ ਹੈ। ਹੁਣ ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੈ ਔਰ ਮੈਂ ਸਮਝਦਾ ਹਾਂ ਕਿ ਉਹਨੇ ਕਿਹਾ ਜੀ ਇਹ ਸਾਡਾ ਔਰ ਅੰਮ੍ਰਿਤਧਾਰੀ ਨੌਜਵਾਨ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਉਸ ਦੀ ਕਿਰਪਾਨ ਹੈ, ਉਸ ਦੇ ਗਾਤਰੇ, ਔਰ ਉਹ ਜਿਹੜਾ ਬਿਲਕੁਲ ਉਸ ਦੇ ਵਿੱਚ ਐਬਜ਼ੌਰਵ ਹੈ ਉਸ ਬੱਚੇ ਦੀ ਕਿ ਕਿਵੇਂ ਜਾਨ ਬਚਾਈ ਜਾਏ, ਇਹ ਸਿੱਖ ਦਾ ਕਰੈਕਟਰ ਹੈ ਜੀ। ਔਰ ਜਿੱਥੇ ਇੱਕ ਪਾਸੇ ਬਹੁਤ ਵਾਰੀ ਨੈਗੇਟਿਵ ਖਬਰਾਂ ਹੀ ਚਾਰ ਚਫੇਰੋਂ ਮਿਲਦੀਆਂ ਨੇ, ਇਹ ਹੈ ਜਿਹੜਾ ਤਾਜ਼ਾ ਹਵਾ ਦਾ ਬੁੱਲਾ ਜਿਹੜਾ ਤੁਹਾਨੂੰ ਇਸ ਗੱਲ ਦੇ ਉੱਤੇ ਫਿਰ ਵੀ ਮਾਣ ਦਿੰਦਾ ਹੈ ਬਾਰ-ਬਾਰ ਜੀ ਕਿ ਕਿੱਥੇ ਵੀ ਕਿੰਨਾ ਹਾਲਾਤਾਂ 'ਚ ਵੀ ਕਿਤੇ ਵੀ ਕੋਈ ਸਿੱਖ ਬੈਠਾ ਹੈ, ਉਸ ਦੇ ਸਾਹਮਣੇ ਜਦੋਂ ਇਮੀਡੀਏਟ ਚੈਲੰਜ ਆਉਂਦਾ ਹੈ, ਸਿੱਖ ਤੋਂ ਵਧੀਆ ਕਿਸੇ ਦਾ ਐਮਰਜੈਂਸੀ ਰਿਸਪੌਂਸ ਨਹੀਂ ਹੋ ਸਕਦਾ ਕਿਉਂਕਿ ਪ੍ਰੋਗਰਾਮਿੰਗ ਹੈ। ਔਰ ਜਦੋਂ ਅਸੀਂ ਈਵਨ ਇਹ ਸ਼ਬਦ ਭਾਵੇਂ ਸਾਡੀ ਅੱਜ ਲੇਮੈਨ ਲੈਂਗੁਏਜ ਹੈ ਕਿ ਵੀ ਕਿਵੇਂ ਤਿਆਰ ਬਰ ਤਿਆਰ ਜਾਂ ਖਾਲਸਾ ਤਿਆਰ ਬਰ ਤਿਆਰ ਜੀ। ਹੁਣ ਇਨਫੈਕਟ ਅੰਮ੍ਰਿਤਧਾਰੀ ਸਿੰਘ ਨੂੰ ਤਿਆਰ ਬਰ ਤਿਆਰ ਕਿਹਾ ਜਾਂਦਾ ਸੀ। ਉਹਦਾ ਮਤਲਬ ਹੀ ਇਹ ਸੀ ਕਿ ਉਹ ਹਰ ਗੱਲ ਲਈ ਆਲਵੇਜ਼ ਰੈਡੀ। ਹੁਣ ਬਾਕੀਆਂ ਨੂੰ ਤਾਂ ਤਿਆਰ ਹੋਣ ਦਾ ਹੁੰਦਾ ਨਾ, ਮੈਂ ਜਿਵੇਂ ਜੋਕਿੰਗਲੀ ਅੱਜ ਕਹਿ ਵੀ ਰਿਹਾ ਸੀ ਕਿ ਭਾਈ ਕਿੰਨਾ ਰੰਗ ਰੋਗਨ ਨੂੰ ਕਿੰਨਾ ਟਾਈਮ ਲੱਗਦਾ ਹੈ, ਦੂਜੇ ਕਿੰਨਾ ਹੁੰਦਾ ਹੈ, ਉਹ ਵੀ ਹੈ, ਉਹਨੂੰ ਵੀ ਹੁਣ ਤਿਆਰ ਮੇਕਅਪ ਦੇ ਨਾਂ ਥੱਲੇ ਉਹ ਵੀ ਤਿਆਰ ਹੋਣਾ। ਪਰ ਜਦੋਂ ਅਸੀਂ ਇਧਰਲੀ ਤਿਆਰੀ ਦੀ ਗੱਲ ਕਰਦੇ ਹਾਂ ਤਾਂ ਇਹ ਉਹ ਸਪਿਰਿਟ ਹੈ ਕਿ ਸਿੱਖ ਜਿਹੜਾ ਹੈ ਉਸ ਰੈਡੀਨੈਸ ਨਾਲ ਹੈ ਕਿ ਵੀ ਮੌਤ ਨਾਲ ਵੀ ਦਸਤ-ਪੰਜਾ ਕਰਨਾ ਪਏ ਤੇ ਉਹ ਤਿਆਰ ਹੈ ਜੀ। ਸੋ ਜਿਹੜਾ ਸਿੱਖ ਦਾ ਔਰ ਖਾਸ ਤੌਰ ਤੇ ਅੰਮ੍ਰਿਤਧਾਰੀ ਸਿੱਖ ਦਾ ਕਿਰਦਾਰ ਇਹ ਹੀ ਸੀ, ਜਾਂ ਕਿ ਭਾਈ ਖਾਲਸਾ ਜੀ ਕਮਰ ਕੱਸਾ ਕਰ ਲੋ, ਜਾਂ ਪੁਰਾਤਨ ਸਿੰਘਾਂ ਦੇ ਪਹਿਰਾਵੇ 'ਚ ਹੀ ਜਿਹੜਾ ਉਹ ਹਿੱਸਾ ਸੀ ਕਮਰ ਕੱਸਾ। ਹੁਣ ਕਮਰ ਕੱਸਣ ਦਾ ਮਤਲਬ ਇਹ ਹੈ ਵੀ ਬਹੁਤ ਵਾਰੀ ਜਦੋਂ ਵੀ ਅਸੀਂ ਭਾਵੇਂ ਫਿਜ਼ੀਕਲ ਕੰਮ ਕਰੀਏ ਜਾਂ ਅਦਰਵਾਈਜ਼ ਵੀ ਹੋਈ, ਲੱਕ ਹੀ ਦੁਖਦਾ ਤੇ ਜਦੋਂ ਤੁਸੀਂ ਲੱਕ ਹੀ ਬੰਨ ਲਿਆ, ਜਾਂ ਪੰਜਾਬੀ 'ਚ ਕਹਿਣਗੇ ਕਿ ਭਾਈ ਲੱਕ ਬੰਨ ਕੇ ਤੁਰ ਪੋ, ਇਹ ਮਤਲਬ ਹੈ ਕਿ ਇਨ ਦਾ ਸਟੇਟ ਆਫ ਰੈਡੀਨੈਸ। ਸੋ ਇਹ ਹਮੇਸ਼ਾ ਹੀ ਜਿਹੜਾ ਸਿੱਖ ਦਾ ਕਰੈਕਟਰ ਹੈ ਉਹ ਤਿਆਰ ਬਰ ਤਿਆਰ ਕਰੈਕਟਰ ਹੈ। ਔਰ ਸਿੱਖ ਦੁਖਿਆਰਿਆਂ ਦਾ, ਵਿਕਟਮਸ ਨੇ, ਪੀੜਤ ਨੇ, ਉਹਨਾਂ ਦਾ ਹਮੇਸ਼ਾ ਹੀ ਸਹਾਰਾ ਹੈ। ਔਰ ਇਹ ਸਾਡਾ ਜੀਵਨ ਕੌਮੀ ਤੌਰ ਦੇ ਉੱਤੇ ਵੀ ਰਿਫਲੈਕਟ ਹੋਇਆ, ਹਮੇਸ਼ਾ ਹੁੰਦਾ ਰਿਹਾ ਜੀ ਜੀ। ਔਰ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ, ਖਤਰੇ 'ਚ ਪਾ ਕੇ ਸਿੱਖ ਜਿਹੜਾ ਉਹ ਕਿਸੇ ਦੀ ਵੀ ਮਦਦ ਦੇ ਲਈ ਨਿੱਤਰਦਾ ਹੈ। ਔਰ ਇਹੀ ਸਾਡੀ ਬਿਊਟੀ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਬਹੁਤ ਵਾਰ ਅਸੀਂ ਗੁਰਦੁਆਰਿਆਂ 'ਚ ਖਲੋ ਕੇ ਪ੍ਰਚਾਰ 'ਚ ਆਪਣੇ ਗੁਣ ਕੌਮੀ ਜਾਂ ਧਰਮ ਦੇ ਗਾਉਂਦੇ ਆ, ਚੰਗੀ ਗੱਲ ਹੈ ਜੀ, ਪਰ ਅਲਟੀਮੇਟਲੀ ਇਹ ਹੁੰਦਾ ਸਿੱਖੀ ਇਨ ਪ੍ਰੈਕਟਿਸ ਕਿ ਉਹਦੇ ਕੋਲ ਕੁਝ ਨਹੀਂ ਹੈ, ਉਹਨੇ ਆਲੇ ਦੁਆਲੇ ਕੋਈ ਮਦਦ ਲਈ ਜਾਂ ਦੂਜੇ ਨਹੀਂ ਦੇਖਿਆ ਕਿ ਵੀ ਕੀ ਹੈ, ਉਹਨੂੰ ਲੱਗਿਆ ਕਿ ਵੀ ਬੇਸ਼ੱਕ ਦਸਤਾਰ ਮੇਰੇ ਸਿਰ ਦਾ ਤਾਜ ਹੈ, ਪਰ ਇਸ ਵੇਲੇ ਇਸ ਦੀ ਜਾਨ ਬੱਚੇ ਦੀ ਜਿਹੜੀ ਹੈ ਉਹ ਜ਼ਰੂਰੀ ਹੈ ਬਚਾਣੀ ਕਿ ਇੰਨਾ ਬਲੱਡ ਨਾ ਨਿਕਲ ਜਾਏ ਕਿ ਉਹ ਮੁੜ ਕੇ ਸਰਵਾਈਵ ਨਾ ਕਰੇ। ਸੋ ਇਹ ਡਿਬੇਟ ਨਹੀਂ ਹੈ ਕਿ ਜੀ ਦਸਤਾਰ ਲਾਈ ਉਹ ਹਾਲਾਂ ਮੈਂ ਦੇਖਦਾ ਵੀ ਇੰਡੀਅਨ ਮੀਡੀਆ ਕੈਸਾ ਸ਼ਰਾਰਤ ਕਰਦਾ ਹੈ। ਈਵਨ ਇਸ ਖਬਰ 'ਚ ਵੀ ਉਹਨਾਂ ਨੇ ਕਿਹਾ ਜੀ ਸੈਟਿੰਗ ਦਾ ਪ੍ਰੋਟੋਕੋਲ ਅਸਾਈਡ, ਹੀ ਜਸਟ ਟੁਕ ਆਫ ਹਿਸ ਟਰਬਨ ਪ੍ਰੋਟੋਕੋਲ। ਤੇ ਸਿੱਖ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਭਾਈ ਉਸ ਦੇ ਸਾਹਮਣੇ ਵੱਡਾ ਚੈਲੰਜ ਕੀ ਹੈ ਜੀ। ਔਰ ਇਹ ਅਕਸਰ ਜਿਹੜਾ ਇਹ ਪਾਰਟ ਰਿਹਾ ਸਾਡੇ ਧਰਮ ਦਾ, ਸਾਡੀ ਉਸ ਲਿਵਿੰਗ ਸਟਾਈਲ ਦਾ
ਕਿ ਜਦੋਂ ਚੈਲੰਜ ਹੁੰਦਾ ਹੈ ਉਦੋਂ ਸਿੱਖ ਮੌਕੇ ਤੇ ਡਿਸਾਈਡ ਕਰਦਾ ਵੀ ਉਹਦੀ ਫਰਸਟ ਪ੍ਰਾਇੋਰਟੀ ਕੀ ਹੈ ਜੀ। ਔਰ ਇਸ ਨੌਜਵਾਨ ਨੂੰ ਅਸੀਂ ਹਰਮਨ ਸਿੰਘ ਨੂੰ ਮੈਂ ਸਮਝਦਾ ਹਾਂ ਕਿ ਵੀ ਇਹ ਇੱਕ ਰੋਲ ਮਾਡਲ ਸਿੱਖ ਦੇ ਤੌਰ ਤੇ ਉੱਭਰੇ ਔਰ ਇਸ ਨੇ ਹਜ਼ਾਰਾਂ ਲੱਖਾਂ ਸਿੱਖਾਂ ਨੂੰ ਔਰ ਖਾਸ ਤੌਰ ਤੇ ਸਿੱਖ ਨੌਜਵਾਨਾਂ ਨੂੰ ਬੱਚਿਆਂ ਨੂੰ ਇਨਸਪਾਇਰ ਕੀਤਾ। ਸੋ ਇਹ ਸਾਡੇ ਅੱਜ ਦੇ ਜਿਹੜਾ ਜਿਹਨੂੰ ਅਸੀਂ ਜਿਵੇਂ ਬੋਸਟਨ ਦੇ ਹਵਾਲੇ ਨਾਲ ਸਿੰਘ ਦੀ ਗੱਲ ਕੀਤੀ ਸੀ, ਬਰੇਵ ਹਾਰਟ ਸਿੱਖ ਜੀ, ਕਿ ਭਾਈ ਉਹ ਆ ਰਹੀ ਹੈ ਗੱਡੀ ਔਰ ਉਹ ਵਿਚਾਰਾ ਇੱਕ ਬਲਾਈਂਡ ਮੈਨ ਟਰੈਕ 'ਚ ਡਿੱਗ ਪਿਆ, ਉਹਦੀ ਸਟਿਕ ਕਿਤੇ ਹੈ, ਦੂਜੇ ਪਾਸੇ ਖੜਾ ਹੈ, ਜੰਪ ਮਾਰ ਕੇ ਗਿਆ, ਉਹਨੇ ਚੱਕਿਆ, ਦੂਜਿਆਂ ਦੀ ਮਦਦ ਨਾਲ ਫਿਰ ਮੁੜਿਆ, ਫਿਰ ਉਹਦੀ ਸਟਿਕ ਚੁੱਕ ਕੇ ਉਹਨੂੰ ਦਿੱਤੀ। ਤੇ ਉਹਨੂੰ ਵੀ ਮੀਡੀਆ ਪੁੱਛ ਰਿਹਾ, ਕਹਿੰਦੇ ਦੈਟ ਇਜ਼ ਅ ਪਾਰਟ ਆਫ ਬੀਇੰਗ ਅ ਸਿੱਖ। ਮੈਨੂੰ ਨਹੀਂ, ਉਹਨਾਂ ਨੇ ਕਿਹਾ ਜੀ ਗੱਡੀ ਦੂਜੇ ਪਾਸਿਓਂ ਆ ਰਹੀ, ਤੂੰ ਵੀ ਕੁਚਲਿਆ ਜਾ ਸਕਦਾ। ਕਹਿੰਦਾ ਫਿਰ ਹੋ ਜਾਂਦਾ ਵੀ ਮੇਰੇ ਸਾਹਮਣੇ ਤਾਂ ਇਹ ਸੀ ਵੀ ਇਹਦੀ ਜਾਨ ਕਿਵੇਂ ਬਚਾਣੀ। ਮੈਂ ਸਮਝਦਾ ਵੀ ਇਹ ਹੈ ਜਦੋਂ ਤੁਸੀਂ ਸਿੱਖੀ ਇਨ ਪ੍ਰੈਕਟਿਸ, ਇਹ ਹੈ ਜਿਹੜੀ ਕਿ ਹਿਊਮਨ ਕਾਈਂਡ ਦੇ ਲਈ ਇੱਕ ਆਦਰਸ਼ ਹੈ ਔਰ ਅਸੀਂ ਮਾਣ ਮਹਿਸੂਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।